हाँ जी, हुण असीं चले हाँ MBK सेंटर। MBK सेंटर बड़ा फेमस है, बहुत वड्डा मॉल है और बहुत फेमस है। ਜਦੋਂ ਵੀ ਤੁਸੀਂ ਇੱਥੋਂ ਦੇ ਫੇਮਸ ਵਲੌਗਸ ਦੇਖੋ ਤੇ ਜਿੰਦੇ ਵਿੱਚ ਦੱਸਿਆ ਜਾਵੇ ਕਿ ਬੰਕਾਕ ਦੇ ਅੰਦਰ ਕਿਹੜੇ ਥਾਂ ਤੇ ਜਾਣਾ ਚਾਹੀਦਾ ਤੇ ਉਹਦੇ 'ਚ MBK ਮਾਲ ਦਾ ਉਹ ਜ਼ਿਕਰ ਜ਼ਰੂਰ ਤੁਹਾਨੂੰ ਮਿਲੇਗਾ। ਇੱਥੇ ਬਹੁਤੀਆਂ ਮਹਿੰਗੀਆਂ ਵੀ ਚੀਜ਼ਾਂ ਨਹੀਂ ਹੁੰਦੀਆਂ, ਠੀਕ ਹੈ, ਲੇਕਿਨ ਠੀਕ ਹੈ ਡੈਫੀਨਿਟਲੀ। ਦਿਨੇਸ਼ ਸਾਹਿਬ ਜਿਹੜੇ ਮਾਲਸ ਹਨ ਉਹ ਮਾਲਸ ਦੇ ਅੰਦਰ ਆਮ ਜਿਹੜੀਆਂ ਥਾਵਾਂ ਨੇ ਗਲੀਆਂ ਮਹੱਲੇ ਨੇ ਉਹਦੇ ਨਾਲ ਥੋੜੀ ਚੀਜ਼ ਮਹਿੰਗੀ ਹੋਗੀ ਕਿਉਂਕਿ ਉੱਥੇ ਉਹਨਾਂ ਨੂੰ ਜਿਹੜਾ ਰੈਂਟ ਪੇ ਕਰਨਾ ਪੈਂਦਾ, ਸਾਰਾ ਕੁਝ ਕਰਨਾ ਪੈਂਦਾ, ਉਹ ਵੀ ਉਹਨਾਂ ਨੇ ਉਹਦੇ ਵਿੱਚੋਂ ਹੀ ਲੈਣਾ ਹੁੰਦਾ। ਹਾਂਜੀ ਦਿਨੇਸ਼ ਸਾਹਿਬ ਕੁਝ ਦੱਸੋ ਆਪਣੇ ਬਾਰੇ, ਕੀ ਕਰਦੇ ਰਹੇ ਤੁਸੀਂ? ਹਾਂ ਨਹੀਂ, ਮੈਂ ਬਿਰਲਾ ਗਰੁੱਪ ਦੇ ਵਿੱਚ ਇੱਥੇ 1979 ਤੋਂ ਲੱਗਿਆ ਤੇ 2014 36 years of long service। ਵੈਸੇ ਤੁਸੀਂ ਦਿੱਲੀ ਤੋਂ ਇੱਥੇ ਆਏ? ਅਸੀਂ ਐਕਚੁਅਲੀ ਮੇਰਾ ਬਰਥ ਤਾਂ ਇੱਥੋਂ ਦਾ ਹੀ ਹੈ, ਥਾਈਲੈਂਡ ਦਾ ਹੀ ਹੈ। ਅੱਛਾ ਤੂੰ ਠੀਕ ਹੈ ਤੇ ਅਸੀਂ ਪੜ੍ਹਨ ਗਏ ਸੀ ਤੇ ਪੰਜਾਬ ਵਿੱਚ ਆਪਣੇ ਪੇਰੈਂਟਸ ਨੇ ਭੇਜਿਆ ਸੀ ਸਾਨੂੰ। ਕਿਹੜੇ ਡਿਸਟ੍ਰਿਕਟ ਵਿੱਚ ਪੰਜਾਬ ਅਸੀਂ ਦੇ? ਜਲੰਧਰ। ਵਾਹ ਜੀ ਵਾਹ, ਜਲੰਧਰੀ ਹੋ ਤੁਸੀਂ? ਜਲੰਧਰ ਕਿਆ ਕਹਿਣੇ ਜੀ, ਜਲੰਧਰ ਦੇ ਬੜੇ ਆਪਣੇ ਯਾਰ ਬੇਲੀ ਮਿੱਤਰ ਉੱਥੇ DAV ਕਾਲਜ ਦੇ ਵਿੱਚ ਮੇਰੀ ਸਟੱਡੀ ਹੋਈ ਹੈ। ਅੱਛਾ। ਤੇ ਸਾਡੇ ਪੇਰੈਂਟਸ ਇੱਥੇ ਜਦੋਂ ਆਏ ਸਨ ਉਹ ਤਾਂ ਸਾਡੇ ਸ਼ਿਫਟ ਹੋ ਕੇ ਆਏ ਸਨ ਕਿਤੇ ਗੁਜਰਾਂਵਾਲਾ ਪਾਕਿਸਤਾਨ ਤੋਂ। ਤੁਸੀਂ ਲਾਸਟ ਟਾਈਮ ਤੁਸੀਂ ਗਏ ਵੀ ਉਹ ਹਾਂਜੀ। ਪਾਕਿਸਤਾਨ ਤੇ ਗੁਜਰਾਂਵਾਲੇ ਗਏ ਸੀ? ਉਹ ਬਹੁਤ ਅੱਛਾ ਲੱਗਾ। ਆਪਣੇ ਪੇਰੈਂਟਸ ਦੀ ਕਿਤੇ ਉਹਨਾਂ ਦੀ ਕਿਤੇ ਬਸ ਯਾਦ ਆ ਰਹੀ ਸੀ ਉੱਥੇ। ਹਾਂ ਬਸ ਜਿਸ ਤਰ੍ਹਾਂ ਇੱਕ ਰੂਹਾਨੀ ਤਬੀਅਤ ਖੁਸ਼ ਹੋ ਜਾਂਦੀ ਹੈ ਨਾ, ਹਾਂ। ਉਹ ਇੱਕ ਦਾ ਪੰਜਾਬ ਅਸੀਂ ਲਾਹੌਰ ਤੋਂ ਫਿਰ ਅਸੀਂ ਗੁਜਰਾਂਵਾਲਾ ਗਏ ਹਾਂ ਤੇ ਉੱਥੇ ਜਿਹਨਾਂ ਨੂੰ ਵੀ ਮਿਲੇ ਆ ਬਹੁਤ ਅੱਛਾ ਵੈਲਕਮ ਕੀਤਾ ਲੋਕਾਂ ਨੇ। ਕਿੰਜ ਦਾ ਹੈ ਲੋਕਾਂ ਦਾ ਮਿਲਣੀ, ਕਿੰਜ ਦੀ ਹੈ ਜਿਹੜੇ ਉੱਥੇ ਪਾਕਿਸਤਾਨ ਦੇ ਅੰਦਰ ਪੰਜਾਬੀ ਹੈ? ਅਰੇ ਬਹੁਤ ਸਾਨੂੰ ਤਾਂ ਇੰਜ ਕਿਤੇ ਓਪਨ ਆਰਮਸ ਨਾਲ ਸਾਨੂੰ ਵੈਲਕਮ ਕੀਤਾ ਉਹਨਾਂ ਨੇ। ਇਹ ਤੇ ਦਿਨੇਸ਼ ਸਾਹਿਬ ਇੰਜ ਹੀ ਜੀ, ਪੰਜਾਬੀਆਂ ਦੇ ਬਲੱਡ ਦੇ ਅੰਦਰ ਕੋਈ ਚੀਜ਼ ਸ਼ਾਮਲ ਹੈ। ਬਿਲਕੁਲ। ਤੇ ਇਹ ਹੁਣ ਮੈਂ ਤੇ ਹੈਰਾਨ ਆ ਕਿ ਤੁਹਾਨੂੰ ਪਤਾ ਚੱਲਿਆ ਤੇ ਤੁਸੀਂ ਦੌੜ ਕੇ ਅੱਪੜ ਆਏ ਹੋ। ਤੇ ਮੇਰਾ ਅੱਜ ਪਲਾਨ ਸੀ ਕਿ ਮੈਂ ਰੈਸਟ ਕਰਦਾ ਕਿਉਂਕਿ ਬਹੁਤ ਥੱਕਿਆ ਹੋਇਆ ਸੀ ਤੇ ਚੰਗਾ ਹੀ ਹੋਇਆ ਦਿਨੇਸ਼ ਸਾਹਿਬ ਆ ਗਏ ਕਿ ਮੈਂ ਥੱਕਿਆ ਹੋਇਆ ਆਪਣੇ ਤੇ ਮੈਂ ਥੱਕਣ ਸਵਾਰ ਕਰ ਲੈਣੀ ਸੀ ਤੇ ਮੈਂ ਬੁਖਾਰ ਹੋ ਜਾਣਾ ਸੀ। ਚਲੋ ਕਮਰੇ ਹੁਣ ਮੈਂ ਇਸ ਵੇਲੇ ਟੋਟਲੀ ਫਰੈਸ਼ ਹਾਂ, ਚਲੋ ਅੱਛੀ ਕੋਈ ਥੱਕਣ ਨਹੀਂ, ਕੋਈ ਕੁਛ ਨਹੀਂ। ਸੋ ਤੁਹਾਡਾ ਆਣਾ ਜੀ ਮੇਰੇ ਵਾਸਤੇ ਵੀ ਬਲੇਸਿੰਗ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਖਾਸ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢਿਆ। ਪੂਰਾ ਮਾਲ ਜੀ ਇੱਥੇ ਜੋ ਚੀਜ਼ਾਂ ਰੱਖੀਆਂ ਗਈਆਂ ਟੂਰਿਸਟ ਨੂੰ ਜ਼ੇਨ ਦੇ ਵਿੱਚ ਰੱਖ ਕੇ ਤੇ ਰੱਖੀਆਂ ਗਈਆਂ। काफ़ी खुली मार्केट है पीछे तक, कपड़ा बहुत ज़बरदस्त इतना होता है और टूरिस्ट नज़र भी आता है। तुम जिस कंट्री चले जाओ तो टूरिस्ट नज़र आएगा। मैं श्रीलंका तो आ रही हाँ, श्रीलंका के अंदर भी मैं हैरान सी जिन्ना टूरिस्ट उत्थे है और श्रीलंका तो बाद हूँ मैं इत्थे बैंकाक थाईलैंड अपने हूँ तो इत्थे भी टूरिस्ट को देख के मैं हैरान हाँ। टूरिस्ट पाकिस्तान के बहुत घट है, हालांकि टूरिस्ट पॉइंट्स पाकिस्तान के अंदर बहुत ज़्यादा है। हाँ बहुत ज़्यादा, लेकिन अजे दुनिया ਨੂੰ खिंच नहीं पाया ਸੀ। ਮਿਹਨਤ ਹੋਤੇ ਉੱਥੇ ਖਾਸ ਤੌਰ ਤੇ ਜਿਹੜਾ ਸਵਾਤ ਹੋਣੀ ਜੀ ਤੇ ਉਸ ਤੋਂ ਬਾਅਦ ਤੁਸੀਂ ਹੁੰਜ਼ਾ ਵੈਲੀ ਚਲੇ ਗਿਆ। ਜੀ ਕਹਿੰਦੇ ਨੇ ਜੰਨਤ ਹੈ ਜੰਨਤ। ਸਰ ਬਿਲਕੁਲ ਉਹਦੇ ਨਾਲ ਫਿਰ ਅਗਰ ਹਿਸਟਰੀ ਦੇ ਹਵਾਲੇ ਦੇ ਨਾਲ ਦੇਖੀਏ ਤਾਂ ਫਿਰ ਪੰਜਾਬ ਔਰ ਖਾਸ ਕਰ ਲਾਹੌਰ ਤੇ ਫਿਰ ਤੁਸੀਂ ਦੇਖੋ। ਹਾਂ कपड़ा ही कपड़ा जी, जो चाहो खरीद लो, बैग ही बैग। रेट में चेक किए अगर कोई पाकिस्तान के नाल कंपैरिजन करिए ना तो फिर उतों के हिसाब नाल थोड़ा मैनू महंगा लग्या। सस्ती चीज़ तुहानू उतों ही लभ सकती, लेकिन क्वालिटी वाइज अगर देखिए ना कि किसी भी चीज़ की क्वालिटी है, रेट तो फिर क्वालिटी वाइज भी मैटर करेगा ना। टूरिस्ट नज़र आता है दुनिया भर का, हर तरह का गोरा इत्थे सा नज़र आ रहा है, हर तरह का गोरा, हर तरह का इंडियन,
ਔਰ ਹਰ ਤਰ੍ਹਾਂ ਦਾ ਅਰਬੀ। ਅਰੇਬੀਅਨ ਬਹੁਤ ਹਾਂਜੀ ਹਾਂਜੀ। ਇੱਥੇ ਅਰੇਬੀਅਨ ਉਹਨਾਂ ਨੂੰ ਪ੍ਰੋਵਾਈਡ ਕਰਨਾ ਇੱਥੇ ਬੜੀ ਬੜੀ ਹਸਪੀਟਲ ਟੂਰਿਜ਼ਮ। ਜੀ ਜੀ ਜੀ। ਬੰਦਾ ਕੋਈ ਬਿਮਾਰ ਹੁੰਦਾ ਤੇ ਉਹ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਇੱਥੇ ਆ ਕੇ ਉਹਨਾਂ ਦੇ ਇੱਥੇ ਵਧੀਆ ਵਧੀਆ ਇਹਨਾਂ ਦੇ ਨੇ ਫਿਰ ਉਹ ਤੁਹਾਨੂੰ ਇਲਾਜ ਵੀ ਕਰਦੇ ਨੇ ਤੇ ਤੁਹਾਨੂੰ ਬੜਾ ਬੜਾ ਸ਼ਹਿਰ ਵੀ ਕਰਦੇ ਨੇ ਜ਼ਬਰਦਸਤ, ਮਤਲਬ ਉਹ ਤੇ ਸਾਈਕੋਲੋਜੀਕਲੀ ਵੀ ਉਸ ਨੂੰ ਤੰਦਰੁਸਤ ਕਰਦੇ ਨੇ। ਤੰਦਰੁਸਤ ਕਰਕੇ ਕੁੜੀ ਬੁਲਾ ਰਹੀ ਹੈ ਜੀ। ਟੁਰਦੇ ਟੁਰਦੇ ਕਾਫੀ ਉੱਪਰ ਆ ਗਏ। ਬਹੁਤ ਵੱਡਾ ਸੈਂਟਰ ਹੈ MBK ਸੈਂਟਰ, ਔਰ ਇਹ ਆਪਣੀ ਨੋਈਅਤ ਦਾ ਹਫੀਜ਼ ਸੈਂਟਰ ਵੀ ਜੇ, ਕਿਉਂਕਿ ਇੱਥੇ ਮੋਬਾਈਲਸ ਵਗੈਰਾ ਤੁਹਾਨੂੰ ਉਹ ਵੀ ਬਹੁਤ ਮਿਲ ਜਾਂਦੇ ਆ। ਸ਼ੁਦਾਕਸ਼ੀਆ ਹਾਰਟ ਪੋਟ ਐਂਡ ਬਾਰ ਸਾਰਾ ਇੱਥੇ ਫੂਡ ਸੈਂਟਰ ਹੈਗਾ। ਐਕਸਚੇਂਜ ਥਾਈ ਬੱਚੇ। ਉੱਪਰ ਤੇ ਜੇ ਜਿਸ ਤਰ੍ਹਾਂ ਫੂਡ ਕਾਰਨਰ ਹੁੰਦਾ ਉਸ ਤਰੀਕੇ ਦਾ ਜੇ। हाँ जी, फूड कार्नर के अंदर आए तो दिनेश साहब जिद इन के कुछ खाते बिना तो खिलाए बिना नहीं टलना। सो लभदे लवांदे आ गए हैं जी असी इत्थे जिथे सोफिया हलाल फूड्स लिखा है। सो ये अंदर जो खान चले असी स्टाइल फ्राइड विद चिकन एंड बेसन प्लस फ्राइड एग खाते हैं। एक तो थाई फूड है, एक इंज दी है। थोड़ा जिहा भी होता है कि जो तुम जाते हो किसी कंट्री के अंदर तो उतों की चीज़ चैक करनी चाहिए, वो खानी चाहिए है। अपनियां तो फिर खाते ही रहते हैं। लो जी, ताज़ा ही बन गया जी। सही काम बन गया, चंगा गुजारा है भाई, बल्कि चंगे मज़े आ। अच्छा जी, ये तो चल ही रही असी नाल नाल दिनेश साहब भी कुछ चुक के लै आए। दिनेश साहब ये की लैके आए हो, इनू की कहते हैं? मैंगो विद स्टिकी राइस। मैंगो विद स्टिकी राइस। चलो जी, छड़ना तो कुछ भी नहीं, इनू भी खा लेना, लेकिन पहले इधर इंसाफ कर लगे। ਅਸੀਂ ਇੱਥੋਂ ਦੇ ਲੋਕਲ ਫੂਡ ਦੀ ਗੱਲ ਕਰ ਰਹੇ ਸੀ, ਤਾਂ ਫਿਰ ਦਿਨੇਸ਼ ਸਾਹਿਬ ਕਹਿੰਦੇ ਨੇ ਕਿ ਲੋਕਲ ਦੇ ਅੰਦਰ ਜਿਹੜੇ ਮਿੱਠੇ ਦੇ ਵਿੱਚ ਫੇਮਸ ਹੈ ਉਹ ਇਹੀ ਹੈ। ਦੱਸੋ ਸਰ ਇਹਦੇ ਬਾਰੇ ਕੁਝ। ਇਹ ਜੀ ਇਹਨਾਂ ਦਾ ਆਈਸ ਸਵੀਟ ਹੈਗਾ। ਠੀਕ ਹੈ। ਇਸ ਦੇ ਵਿੱਚ ਖਾਸ ਤੌਰ ਤੇ ਉਹ ਪਾਉਂਦੇ ਨੇ, ਕੀ ਕਹਿੰਦੇ ਨੇ, ਕੋਕੋਨਟ ਮਿਲਕ। ਠੀਕ ਹੈ। ਤੇ ਵਧੀਆ ਫਸਟ ਕਲਾਸ, ਟਰਾਈ ਕਰਕੇ ਦੇਖੋ ਤੁਸੀਂ। ਤੁਸੀਂ ਲਵੋ ਮੈਂ ਪਹਿਲੇ ਇਹਨੂੰ ਨਿਬੇੜ ਲਾਂ। ਤੇ ਜੀ ਜਨਾਬ, ਖਾ ਵੀ ਲਿਆ ਤੇ ਖਾ ਵੀ ਕਾਫੀ ਕੁਝ ਲਿਆ। ਦਿਨੇਸ਼ ਸਾਹਿਬ ਨੇ ਬਹੁਤ ਕੁਝ ਚੁੱਕ ਲਿਆ ਤੇ ਬਹੁਤ ਕੁਝ ਲੈ ਲਿਆ। ਤੇ ਹੁਣ ਫਿਰ ਤੁਹਾਨੂੰ ਪਤਾ ਹੈ ਕਿ ਜੇ ਇੰਨਾ ਖਾ ਲਈਏ ਤੇ ਫਿਰ ਗੱਲਾਂ ਦੇ ਵਿੱਚ ਵੀ ਸੁਸਤੀ ਤੇ ਚੱਲ ਫਿਰ ਕੇ ਤੁਰ ਫਿਰ ਕੇ ਆਹੋ। ਤੇ ਹੁਣ ਵਾਪਸ ਮੁੜਿਆ, ਵਾਪਸੀ ਦੀ ਰਾਹ ਲੈਨੇ ਆ MBK ਸੈਂਟਰ ਤੋਂ। ਤੇ ਥੋੜੇ ਥੋੜੇ ਤੁਹਾਨੂੰ ਨਜ਼ਾਰੇ ਦਿਖਾਉਂਦੇ ਜਾਂਦੇ, ਜੋ ਕੁਛ ਸਾਨੂੰ ਨਜ਼ਰ ਆਉਂਦਾ ਹੈ ਤੁਸੀਂ ਵੀ ਦੇਖ ਲਓ। ਥੱਲੇ ਜੀ ਜੀ ਸੈਟ 1 ਲੱਖ ਪਹੁੰਚੇ ਜਾ। 1,05,000 थाई बात। ਇਹ ਤੁਸੀਂ ਦੇਖ ਲਓ। ਇਟਸ ਮੀਨ ਕਿ ਲੱਕੜੀ ਇਹਦੀ ਲੱਕੜ ਬਹੁਤ ਪਿਓਰ ਕਿਸਮ ਦੀ ਹੈ। ਬਹੁਤ ਖੂਬ ਜੀ, ਬਹੁਤ ਖੂਬ। ਆਪਣੇ ਤੋਂ ਉਧਰ ਬੂਰਾ ਜਿਹਾ ਚੱਲ ਗਿਆ, ਜਿਹੜਾ ਲੱਕੜੀ ਦਾ ਘਰ ਸੀ ਉੱਥੇ ਹੁਣ ਲੱਕੜ ਦਾ ਫਰਨੀਚਰ ਲੱਭਦਾ ਹੀ ਨਹੀਂ। ਇਹ ਟੇਬਲ ਤੇ ਨਾਲ ਇਹਦੇ ਸਟੋਲ 98,500 ਬਾਤ ਦੇ
ਥੋੜਾ ਤੁਹਾਨੂੰ ਮੈਂ ਦਿਖਾ ਦਿਆਂ MBK ਦਾ ਨਜ਼ਾਰੇ ਕਿੰਜ ਦੇ ਕੋਈ ਅਣਗਿਣਤ ਜੀਆਂ ਇਸ ਦੀਆਂ ਮੰਜ਼ਿਲਾਂ ਤੇ ਹਰ ਮੰਜ਼ਿਲ ਹੀ ਬਰੀ ਹੈ। ਹਾਂਜੀ ਖੜੇ ਆ ਇਸ ਵੇਲੇ ਫਿਰ ਮੈਟਰੋ ਸਟੇਸ਼ਨ ਤੇ ਵਾਪਸੀ ਦੀ ਰਾਹ ਲੈ ਰਹੇ ਹਾਂ। ਇੱਕ ਟ੍ਰੇਨ ਬਦਲ ਲਈ ਹੈ ਤੇ ਹੁਣ ਅੱਗੇ ਦੂਸਰੀ ਬਦਲ ਲਈ ਟ੍ਰੇਨ। ਸੋ ਅੱਜ ਇਹੀ ਕੁਝ ਵੇਖ ਪਾਏ। ਯਕੀਨਨ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇ ਚੰਗਾ ਲੱਗੇ ਤਾਂ ਦੱਸਿਓ ਤੇ ਨਾਲ ਇਹ ਵੀ ਦੱਸ ਦੇਣਾ ਕਿ ਹੋਰ ਕੀ ਦੇਖਣਾ ਚਾਹੀਦਾ ਬੰਕਾਕ ਦੇ ਅੰਦਰ, ਕਿਉਂਕਿ ਬੰਕਾਕ ਦੇ ਅੰਦਰ ਬਹੁਤ ਕੁਝ ਦੇਖਣ ਵਾਲਾ ਹੈ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਕੁਝ ਦਿਖਾਵਾਂ। ਇੰਡੀਅਨ ਮਾਰਕੀਟ ਔਰ ਗੁਰਦੁਆਰਾ ਜੀ ਗੁਰਦੁਆਰਾ ਸਾਹਿਬ ਜਾਣਾ। ਓਕੇ ਲਓ ਜੀ, ਕੱਲ ਦਾ ਮਤਲਬ ਅਗਲੇ ਵਲੌਗ ਦਾ ਵੀ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਤੇ ਕੱਲ ਅਸੀਂ ਉਸ ਸਾਈਡ ਤੇ ਜਾਵਾਂਗੇ ਤੇ ਉਹ ਵਲੌਗ ਵੀ ਲਾਜ਼ਮੀ ਦੇਖਿਓ।